ਫਸਲਾਂ, ਕਿਸਾਨ ਇੱਕ ਅਜਿਹੀਆਂ ਗੱਲਾਂ ਸਾਰੀ ਉਮਰ, ਸਾਰੀ ਸਾਲ ਜਿਹੜਾ ਆ ਕਿਸਾਨ ਫਸਲਾਂ ਨੂੰ ਆਪਣੇ ਬੱਚਿਆਂ ਦੇ ਵਾਂਗ ਪਾਲਦਾ ਆ, ਪਰ ਜਦੋਂ ਮੌਸਮ ਦੀ ਅਣਹੋਣੀ ਹੁੰਦੀ ਆ ਤਾਂ ਡਾਢੇ ਅੱਗੇ ਜ਼ੋਰ ਨਹੀਂ ਚੱਲਦਾ। ਫਸਲਾਂ ਬਹੁਤ ਵੱਡੀ ਤਾਦਾਦ ਦੇ ਵਿੱਚ ਬਰਬਾਦ ਹੋ ਰਹੀਆਂ। ਕੇਂਦਰ ਕਹਿੰਦਾ ਆ 10% ਪਰ ਸਰਵੇ ਕਹਿੰਦਾ ਵੀ 70% ਬਰਬਾਦੀ ਹੋ ਚੁੱਕੀ ਹੈ। ਬਿਲਕੁਲ ਰਾਜਕਰਨ ਜੀ, ਇਹ ਬਿਲਕੁਲ ਤੁਹਾਡੀ ਗੱਲ ਦਰੁਸਤ ਹੈ ਕਿ ਇਸ ਮੌਕੇ ਜੋ ਕੁਦਰਤੀ ਆਫਤ ਆਈ ਹੈ ਜਾਂ ਕੁਦਰਤੀ ਮਾਰ ਪਈ ਆ, ਉਹਨੇ ਕਿਸਾਨਾਂ ਨੂੰ ਝੰਬ ਕੇ ਰੱਖ ਦਿੱਤਾ। ਮਤਲਬ ਆਮ ਤੌਰ ਤੇ ਮੈਂ ਕਈ ਖੇਤਰਾਂ 'ਚ ਗਿਆ ਇਹਨਾਂ ਦਿਨਾਂ ਦੇ ਵਿੱਚ, ਤੇ ਹਰ ਥਾਂ ਇੱਕ ਗੱਲ ਬੜੀ ਮੈਨੂੰ ਸੁਣਨ ਨੂੰ ਮਿਲਦੀ ਸੀ ਕਿ ਰੱਬ ਵੀ ਬੰਦਿਆਂ ਵਰਗਾ ਹੋ ਗਿਆ। ਇਹ ਗੱਲ ਲਗਭਗ ਮੈਂ ਕਿੰਨਿਆਂ ਦੇ ਮੂੰਹਾਂ ਤੋਂ ਸੁਣੀ, ਤੇ ਇਹਦਾ ਮਤਲਬ ਮੈਨੂੰ ਕਦੇ ਕਦੇ ਐਂ ਲੱਗਦਾ ਸੀ ਕਿ ਕੀ ਮਤਲਬ ਕਿ ਅਸੀਂ ਇਹਦਾ ਮਤਲਬ ਰੱਬ ਦੇ ਹਵਾਲੇ ਜਿਹੜੀ ਗੱਲ ਕਰ ਰਹੇ ਹਾਂ ਬੰਦਿਆਂ ਵਰਗਾ, ਮਤਲਬ ਬੰਦਾ ਇੰਨਾ ਮਾੜਾ ਹੋ ਗਿਆ ਹੁਣ ਹੂੰ, 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 ਹੂੰ। ਕਿ ਅਸੀਂ ਉਸ ਨੂੰ ਮਤਲਬ ਕਿ ਰੱਬ ਨਾਲ ਜਦੋਂ ਤੁਲਨਾ ਕਰਦੇ ਹਾਂ ਅਸੀਂ ਇਹ ਦੋਸ਼ ਲਾਉਣਾ ਚਾਹੁੰਦੇ ਹਾਂ। ਇਹਦਾ ਮਤਲਬ ਕਿ ਕਿਤੇ ਨਾ ਕਿਤੇ ਅਸੀਂ ਕੁਦਰਤ ਨੂੰ ਨਹੀਂ ਸੰਭਾਲ ਸਕੇ, ਅਸੀਂ ਕੁਦਰਤ ਦੇ ਦੋਸ਼ੀ ਹਾਂ, ਤੇ ਉਹਦਾ ਨਤੀਜਾ ਕਿ ਹੁਣ ਸਾਨੂੰ ਜੋ ਬੀਜੋਗੇ ਸੋ ਵੱਢੋਗੇ, ਕਿਤੇ ਉਹ ਕਹਾਣੀ ਤਾਂ ਨਹੀਂ ਹੋ ਰਹੀ। ਸੋ ਕੁਦਰਤ ਨਾਲ ਕੀਤਾ ਖਿਲਵਾੜ ਜਾਂ ਵਿਕਾਸ ਦੇ ਨਾਂ ਤੇ ਸਰਕਾਰਾਂ ਨੇ ਕੀਤੀਆਂ ਜੋ ਮਤਲਬ ਅਣਹੋਣਾ ਪੱਥਰਾਂ ਦੇ ਜਿਹੜੇ ਸ਼ਹਿਰ ਉਸਾਰੇ, ਉਹਦਾ ਨਤੀਜਾ ਅੱਜ ਕਿਸਾਨਾਂ ਨੂੰ ਭੋਗਣਾ ਪੈ ਰਿਹਾ। ਹੂੰ। ਸੋ ਇਸ ਹਵਾਲੇ ਨਾਲ ਜਦੋਂ ਮੈਂ ਦੇਖਦਾ ਤਾਂ ਇੱਕ ਵੱਖਰੀ ਪੀੜ ਮਹਿਸੂਸ ਹੁੰਦੀ ਹੈ, ਪਰ ਜਦੋਂ ਮੈਂ ਤਾਜ਼ੇ ਦ੍ਰਿਸ਼ ਨੂੰ ਸਿਰਫ ਦੇਖਦਾ ਤਦ ਮੈਂ ਰਾਜਕਰਨਵੀਰ ਜੀ ਪਿਛਲੇ ਇਸ ਪੂਰੇ ਇੱਕ ਹਫ਼ਤੇ ਦੇ ਦਰਮਿਆਨ ਲਗਾਤਾਰ ਲਗਭਗ ਪੰਜਾਬ ਦੌਰੇ ਤੇ ਹੀ ਹਾਂ, ਤੇ ਮੈਂ ਜਿੱਧਰ ਨੂੰ ਵੀ ਨਿਕਲਿਆ, ਚਾਹੇ ਉਹ ਲੁਧਿਆਣੇ ਕੰਨੀ ਨੂੰ ਗਏ ਹੋਈ ਅਸੀਂ, ਚਾਹੇ ਪਟਿਆਲੇ ਕੰਨੀ ਨੂੰ ਗਈ ਹੋਈ ਹੈ, ਚਾਹੇ ਬਰਨਾਲੇ ਪਾਸੇ ਨੂੰ ਗਈ ਹੋਈ ਹੈ, ਚਾਹੇ ਗੋਬਿੰਦਗੜ੍ਹ ਖੰਨੇ ਵਾਲੀ ਬੈਲਟ ਨੂੰ ਗਈ ਹੋਈ ਹੈ, ਚਾਹੇ ਕਿਧਰੇ ਪਾਸੇ ਨੂੰ ਜਿੱਧਰ ਨੂੰ ਵੀ ਗਏ ਆ, ਤਾਂ ਖੇਤਾਂ ਦੇ ਵਿੱਚ ਕਣਕ ਵਿਛੀ ਹੋਈ ਉਹ ਮਿਲੀ ਆ, ਜੀ। ਪਾਣੀ ਖੜਿਆ ਹੀ ਮਿਲਿਆ। ਸੋ ਮਤਲਬ ਇੱਕ ਹੂਕ ਨਿਕਲਦੀ ਹੈ ਦਿਲ ਚੋਂ, ਪੀੜ ਉੱਠਦੀ ਹੈ ਕਿ ਯਾਰ ਆਹ ਕੀ, ਮਤਲਬ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਪੁੱਤਾਂ ਵਾਂਗ ਪਾਲਦੇ ਨੇ, ਤੇ ਜਦੋਂ ਫਸਲ ਪੱਕ ਜਾਵੇ, ਮਤਲਬ ਜਦੋਂ ਆਪਾਂ ਉਹ ਛੋਟੇ ਹੁੰਦੇ ਪੜ੍ਹਦੇ ਹੁੰਦੇ ਸੀ ਕਿ ਮਾਰਦਾ ਦੁਆਬੇ ਜੱਟ ਮੇਲੇ ਆ ਗਿਆ, ਸੋ ਹੂੰ। ਇਹ ਤਾਂ ਮਤਲਬ ਹੰਝੂਆਂ ਦੀ ਨਦੀ ਵਹਿਣ ਵਾਲਾ ਕੰਮ ਹੈ ਕਿ ਉਹਦੇ ਖੇਤ 'ਚ ਵੀ ਪਾਣੀ ਆ ਤੇ ਉਹਦੀ ਅੱਖਾਂ 'ਚ ਵੀ ਨੀਰ ਆ। ਹੂੰ। ਸੋ ਇਸ ਦੌਰ ਦੇ ਵਿੱਚੋਂ, ਪਰ ਉਹਦੇ ਨਾਲੋਂ ਵੱਧ ਮਤਲਬ ਜਦੋਂ ਕੋਈ ਜ਼ਖਮ ਦੇ ਉੱਤੇ ਨਾ ਕਹਿੰਦੇ ਇੱਕ ਸੱਟ ਦੇ ਉੱਤੇ ਸੱਟ ਵੱਜ ਜਾਂਦੀ ਆ, ਹੂੰ, ਹੂੰ, ਹੂੰ। ਇਹ ਜ਼ਖਮ ਦੇ ਉੱਤੇ ਸਰਕਾਰ ਮੱਲਮ ਲਾਉਣ ਦੀ ਬਜਾਏ ਜਦੋਂ ਇਹ ਕਹੇ ਕਿ ਨਹੀਂ ਨੁਕਸਾਨ ਤਾਂ ਹੋਇਆ ਹੀ ਨਹੀਂ, ਹੂੰ। ਭਾਰਤ ਦਾ ਖੇਤੀਬਾੜੀ ਮੰਤਰੀ ਕਹੇ ਕਿ ਨਹੀਂ ਕੋਈ ਜ਼ਿਆਦਾ ਨੁਕਸਾਨ ਨਹੀਂ ਹੋਇਆ, ਜਦੋਂ ਉਹਨੂੰ ਪੁੱਛਿਆ ਕਿ ਹਾਂ ਆ ਗਈ ਰਿਪੋਰਟ, ਨਹੀਂ ਰਿਪੋਰਟ ਅਜੇ ਸੂਬਿਆਂ ਤੋਂ ਲੈਣੀ ਹੈ। ਜੀ। ਤੇ ਹੁਣ ਵੀ ਜਦੋਂ ਮਤਲਬ ਲਗਾਤਾਰ 9 ਦਿਨਾਂ ਦੇ ਵਿੱਚ 3 ਹਮਲੇ ਹੋਏ ਨੇ। ਹੂੰ। ਪਹਿਲਾ ਹਮਲਾ ਜਦੋਂ 25-26 ਅਪ੍ਰੈਲ ਨੂੰ ਹੋਇਆ, ਤੇ ਤੁਰੰਤ ਪੰਜਾਬ ਦੀ ਸਰਕਾਰ, ਮੁੱਖ ਮੰਤਰੀ ਭਗਵੰਤ ਮਾਨ ਨੇ ਗਿਰਦਾਵਰੀ ਦੇ ਹੁਕਮ ਦਿੱਤੇ। ਜੀ। ਅਜੇ ਉਹ ਗਿਰਦਾਵਰੀ ਸ਼ੁਰੂ ਨਹੀਂ ਹੋਈ ਸੀ ਕਿ 30-31 ਨੂੰ ਫਿਰ ਮੀਂਹ ਆ ਗਿਆ, ਹੂੰ। ਤੇ 2 ਅਪ੍ਰੈਲ ਨੂੰ ਫਿਰ ਮੀਂਹ ਪੈ ਗਿਆ, ਤੇ 30-31 ਮਾਰਚ ਤੇ 2, ਮਤਲਬ ਲਗਾਤਾਰ ਅਖੀਰਲਾ ਹਫਤਾ ਮਾਰਚ ਦਾ ਤੇ ਚੜ੍ਹਦਾ ਹੀ ਹਫਤਾ ਅਪ੍ਰੈਲ ਦਾ। ਸੋ 9 ਦਿਨਾਂ ਦੇ ਵਿੱਚ 3 ਵਾਰ ਮੀਂਹ ਗੜੇਮਾਰੀ, ਤੇ ਉੱਪਰ ਤਾਂ ਪੁੱਛੋ ਨਾ ਤੁਸੀਂ, ਲਾਹੌਲ ਸਪੀਤੀ, ਕੁੱਲੂ, ਮਨਾਲੀ, ਉਧਰ ਸਾਰੇ ਜਿਵੇਂ ਮੀਂਹ ਪਿਆ ਉਹਦਾ ਵੀ ਅਸਰ, ਤੇ ਉਹਦੇ ਨਾਲ ਠੰਡ ਤਾਂ ਬੇਸ਼ੱਕ ਵਧੀ, ਮੌਸਮ 'ਚ ਲੋਕਾਂ ਨੂੰ ਲੱਗਿਆ ਕਿ ਨਰਮੀ ਆ ਗਈ, ਮੌਸਮ ਵਧੀਆ ਹੋ ਗਿਆ, ਪਰ ਜਿਹੜੀ ਫਸਲ ਬਰਬਾਦ ਹੋਈ ਖੜੀ, ਉਹਦਾ ਕੌਣ ਮੁਆਵਜ਼ਾ ਦਊਗਾ? ਹੁਣ ਕੌਣ ਅਦਾਇਗੀ ਦਊਗਾ? ਗਿਰਦਾਵਰੀ ਵਾਲਾ ਕੰਮ ਵੀ ਲਟਕ ਕੇ ਰਹਿ ਗਿਆ। ਹੂੰ, 40 ਤੋਂ ਹੂੰ। 50 ਕਿਲੋਮੀਟਰ ਦੀ ਰਫ਼ਤਾਰ ਨਾਲ ਹਵਾਵਾਂ ਚੱਲੀਆਂ, ਹਨੇਰੀ ਚੱਲੀ, ਝੱਖੜ ਚੱਲਿਆ, ਤੂਫਾਨ ਆਇਆ, ਇੱਥੋਂ ਤੱਕ ਕਿ ਇੱਕ ਪਿੰਡ ਦੇ ਵਿੱਚ ਤਾਂ ਹੋਰ ਫਾਜ਼ਿਲਕਾ ਕੰਨੀ 58 ਘਰਾਂ ਦੀਆਂ ਛੱਤਾਂ ਉੱਡ ਗਈਆਂ। ਜੀ। ਸੋ ਉਹ ਘਰ ਸਾਰਿਆਂ ਨੂੰ ਹੁਣ ਪਿੰਡ ਦੇ ਲੋਕ, ਪ੍ਰਸ਼ਾਸਨ, ਮੈਂ ਪੁਲਿਸ ਦੇ ਦੇਖਿਆ ਕਿ ਪੁਲਿਸ ਨੇ ਵੀ ਪੈਸਾ ਇਕੱਠਾ ਕਰਕੇ ਦਿੱਤਾ, ਅਫਸਰਾਂ ਨੇ ਵੀ ਆਪਣੀ 21 ਦਿਨ ਦੀ ਤਨਖਾਹ ਦਿੱਤੀ, ਪੰਚਾਇਤਾਂ ਨੇ ਕੀਤਾ, ਡੇਰੇ, ਗੁਰੂ ਘਰ, ਹੋਰ ਕਮੇਟੀਆਂ, ਉਹਨਾਂ ਨੇ ਉੱਥੇ ਇਹਨਾਂ ਕਿਸਾਨ ਜਥੇਬੰਦੀਆਂ ਨੇ ਰਾਸ਼ਨ ਪਾਣਾ ਭੇਜਿਆ। ਇਹ ਸਥਿਤੀ ਚੋਂ ਲੰਘ ਰਿਹਾ। ਛੱਤ ਤਾਂ ਪੈ ਜੂਗੀ, ਪਵਾ ਦੇਣਗੇ ਲੋਕ, ਪਰ ਗਿਰੀ ਫਸਲ ਹੁਣ ਖੜੀ ਨਹੀਂ ਹੋ ਰਹੀ, ਨਹੀਂ। ਤੇ ਉਹ 'ਚ ਪਾਣੀ ਆ ਗਿਆ, ਉਹ 'ਚ ਦਾਣਾ। ਤੇ ਹੁਣ ਅੰਕੜੇ ਦੱਸਦੇ ਨੇ ਜੀ, ਇਹ ਕਹਿੰਦੇ ਕਿ ਲਗਭਗ ਇਸ ਦੌਰ ਦੇ ਵਿੱਚ ਜਿੰਨਾ ਹੋਇਆ, 24 ਲੱਖ ਹੈਕਟਰ ਦੇ ਵਿੱਚ ਫਸਲ ਬਰਬਾਦ ਹੋ ਚੁੱਕੀ ਹੈ ਪੰਜਾਬ 'ਚ। ਹੂੰ, ਹੂੰ, ਹੂੰ। 24 ਲੱਖ ਹੈਕਟਰ ਰਕਬੇ ਦੇ ਵਿੱਚ ਕਣਕ ਵਿਛ ਚੁੱਕੀ ਆ। 45% ਤੱਕ ਝਾੜ ਘਟ ਸਕਦਾ ਇਸ ਵਾਰ, ਜੀ। ਪੈਦਾਵਾਰ ਦੇ ਉੱਤੇ, ਕਣਕ ਦੇ ਝਾੜ ਦੇ ਉੱਤੇ 45% ਤੱਕ ਅਸਰ ਪੈ ਸਕਦਾ, ਤੇ 70% ਰਕਬੇ ਦੇ ਉੱਤੇ ਮਾਰ ਪਈ ਆ ਸਾਡੇ ਪੰਜਾਬ ਦਾ। ਜਿੰਨਾ ਕੁੱਲ ਰਕਬਾ ਹੈ ਖੇਤੀ ਥੱਲੇ, ਉਹਦੇ ਵਿੱਚੋਂ 70%, ਹੁਣ ਇਹ ਚੋਂ 30% ਕਈ ਉਹ ਵੀ ਹੋਣਾ ਜਿਨ੍ਹਾਂ ਨੇ ਮਤਲਬ ਮੰਨ ਲਓ ਕੁਝ ਨਹੀਂ ਬੀਜਿਆ, ਮੰਨ ਲਓ ਖਾਲੀ ਪਿਆ ਰਕਬਾ, ਮੰਨ ਲਓ ਕੁਝ ਇਹੀ ਚੀਜ਼ ਹੈ ਜਿਹੜੀ ਮਤਲਬ ਨਹੀਂ, ਹੁਣ ਜਿਨ੍ਹਾਂ ਨੇ ਗਾਜਰਾਂ ਬੀਜੀਆਂ ਉਹਨਾਂ ਦੀ ਗਾਜਰਾਂ ਬਰਬਾਦ ਹੋ ਗਈ, ਜਿਨ੍ਹਾਂ ਨੇ ਸਰੋਂ ਬੀਜੀ ਉਹਨਾਂ ਦੀ ਸਰੋਂ ਬਰਬਾਦ ਹੋ ਗਈ, ਜਿਨ੍ਹਾਂ ਦੀ ਕਣਕ ਪੱਕ ਗਈ ਸੀ ਉਹਨਾਂ ਦੀ ਕਣਕ ਬਰਬਾਦ ਹੋ ਗਈ। ਸੋ 70% ਸਾਡਾ ਰਕਬਾ ਬਰਬਾਦ ਹੈ। ਪਰ ਦੁੱਖ ਇਸ ਗੱਲ ਦਾ ਜੀ
ਕੇਂਦਰ ਕਹਿੰਦਾ ਹੈ ਕਿ ਨਹੀਂ 8 ਤੋਂ 10% ਇਹ ਨੁਕਸਾਨ ਹੋਇਆ। ਜੀ ਮਤਲਬ ਉਹਨਾਂ ਕੋਲ ਕਿਹੜਾ ਪੈਰਾਮੀਟਰ ਹੈ ਇਹ ਜਿਹਾ, ਹੂੰ ਕਿਹੜਾ ਥਰਮਾਮੀਟਰ? ਸਾਨੂੰ ਵੀ ਦੱਸ ਦੇਣ ਜਿਹੜੇ ਉਹ ਇੰਨੇ ਸਿਆਣੇ ਹੋ ਗਏ, ਜਿਨ੍ਹਾਂ ਨੂੰ ਉੱਥੇ ਬੈਠੀ ਸਮਝ ਆ ਜਾਂਦੀ ਹੈ। ਸੋ ਪਿਛਲੀ ਵਾਰ ਕਹਿੰਦੇ ਜੀ ਮਤਲਬ ਜਿਹੜਾ 170 ਲੱਖ ਮੀਟ੍ਰਿਕ ਟਨ ਕਣਕ ਦੇ ਉਤਪਾਦਨ ਦਾ ਅਨੁਮਾਨ ਹੈ ਇਸ ਵਾਰ, ਤੇ ਇਹ ਕਹਿੰਦੇ ਕਿ ਸੂਬੇ 'ਚ ਇੰਨਾ ਕੁ ਮਤਲਬ ਕਿ ਮੰਨਿਆ ਜਾ ਸੀ ਹੋਊਗਾ। 5 ਸੈਂਟਰ ਸਾਡੇ ਸੂਬੇ ਦੇ, ਇੱਕ ਕੇਂਦਰੀ ਏਜੰਸੀ, ਇਹ ਮਿਲ ਕੇ ਖਰੀਦਦੇ ਨੇ। ਪਿਛਲੀ ਵਾਰ 96 ਲੱਖ ਮੀਟ੍ਰਿਕ ਟਨ ਦੀ ਤਾਂ ਸਰਕਾਰੀ ਖਰੀਦ ਹੋਈ ਸੀ, ਤੇ ਇਸ ਵਾਰ ਕਹਿੰਦੇ ਕਿ ਲਗਭਗ ਮਤਲਬ ਕਿ 45% ਨੁਕਸਾਨ ਹੋ ਸਕਦਾ ਇਸ ਦੇ ਵਿੱਚ, ਇਹਦੇ ਵਿੱਚ ਕਮੀ ਆ ਸਕਦੀ ਹੈ 45%। ਤੇ ਇੱਧਰ ਇਹੀ ਹਾਲ ਹਰਿਆਣੇ 'ਚ ਹੋਇਆ। ਹਰਿਆਣੇ ਦੇ ਵਿੱਚ ਵੀ ਕਰੀਬ 11 ਲੱਖ ਏਕੜ ਦੇ ਵਿੱਚ ਫਸਲ ਬਰਬਾਦ ਹੋ ਗਈ। 1,82,485 ਕਿਸਾਨਾਂ ਨੇ ਮੁਆਵਜ਼ੇ ਦੀ ਮੰਗ ਕੀਤੀ ਹੈ ਸਿੱਧੀ। ਠੀਕ ਹੈ। ਤੇ 3 ਵਾਰ ਆਪਾਂ ਜਿਵੇਂ ਗੱਲ ਕਰਕੇ ਹਟੇ ਕਿ 25 ਮਾਰਚ ਨੂੰ ਮੀਂਹ, ਫਿਰ 30 ਤੇ 31 ਮਾਰਚ ਨੂੰ ਮੀਂਹ, ਫਿਰ 2 ਅਪ੍ਰੈਲ ਨੂੰ ਮੀਂਹ। ਆ ਲੰਬੀ, ਮਲੋਟ, ਗਿੱਦੜਬਾਹਾ, ਇਹਨਾਂ ਦੇ ਕਿੰਨੇ ਬਲਾਕ ਤਾਂ ਇਹ ਨੇ ਜਿੱਥੇ 80 ਤੋਂ 90% ਫਸਲ ਬਰਬਾਦ ਹੋਈ ਹੈ। ਗੜਿਆਂ ਦੀ ਚਾਦਰ ਵਿਛ ਗਈ ਜੀ, ਔਲੇ ਐਨ ਖੇਤਾਂ 'ਚ ਕਣਕ ਦਿਖਦੀ ਨਹੀਂ ਸੀ, ਔਲੇ ਹੀ ਦਿਖਦੇ ਸੀ ਪਏ। ਸੋ ਉਹਦੀ ਮਾਰ। ਤੇ ਇੱਧਰ ਇਹ ਕਹਿੰਦੇ ਜੀ ਪੰਜਾਬ ਸਰਕਾਰ ਕਹਿੰਦੀ ਐ ਕਰੋ ਜੀ, ਗਿਰਦਾਵਰੀ ਨਾ ਤੁਸੀਂ ਉਹ ਦੂਈ ਤਰ੍ਹਾਂ ਕਰ ਲਓ, ਪ੍ਰਣਾਲੀ ਸਿਸਟਮ ਲਿਆਂਦਾ, ਐਪ ਲਿਆਂਦਾ ਸੀ। ਤੇ ਉਹ ਐਪ ਦਾ ਨਤੀਜਾ ਇਹ ਨਿਕਲਿਆ ਰਾਜਕਰਨ ਜੀ ਕਿ ਪਟਵਾਰੀ ਕਹਿੰਦੇ ਜੀ ਕਿ ਸਾਨੂੰ ਲੈਪਟਾਪ ਤਾਂ ਦੇਤੇ, ਸਾਨੂੰ ਉਹ 'ਚੋਂ ਸੌਫਟਵੇਅਰ ਪਾ ਕੇ ਦੇਤਾ, ਪਰ ਕਨੈਕਟੀਵਿਟੀ ਕੌਣ ਦਊਗਾ? ਕਹਿੰਦੇ ਕਨੈਕਟੀਵਿਟੀ ਮਿਲਦੀ ਨਹੀਂ। ਤੇ ਕਨੈਕਟੀਵਿਟੀ ਵੀ ਨਹੀਂ ਹੈਗੀ, ਤੇ ਉਹ ਸਿਸਟਮ ਇਹੋ ਜਿਹਾ ਕਿ ਜਿੱਥੇ ਘੱਟ ਨੁਕਸਾਨ ਹੈ ਉੱਥੇ ਉਹ ਕੰਮੇ ਨਹੀਂ ਕਰਦਾ। ਅੱਛਾ, ਠੀਕ ਹੈ ਜੀ, ਉਹਨੂੰ ਦਿਖਦਾ ਹੀ ਨਹੀਂ ਨੁਕਸਾਨ। ਉਹ ਫਿਰ ਉਹਦੀ ਸਭ ਤੋਂ ਬੜੀ ਨਲਾਇਕੀ ਇਹ ਹੈ ਕਿ ਉਹ ਇਹ ਤਾਂ ਦੱਸ ਦਿੰਦਾ ਕਿ ਹਾਂ ਇੱਥੇ ਨੁਕਸਾਨ ਹੋਇਆ, ਪਰ ਉਹ ਇਹ ਨਹੀਂ ਸਹੀ ਦੱਸ ਪਾਉਂਦਾ ਕਿ ਕਿੰਨੇ % ਮੰਨੋਗੇ। ਠੀਕ ਹੈ, ਤੇ ਉਹਦੀਆਂ ਵੱਖਰੀਆਂ ਖਾਮੀਆਂ ਨੇ। ਸੋ ਹੁਣ ਜ਼ਿਆਦਾਤਰ ਪਟਵਾਰੀ ਕਹਿੰਦੇ ਠੀਕ ਹੈ ਜੀ, ਅਸੀਂ ਆ ਝੋਲਾ ਜਿਹਾ ਚੱਕੀ ਤਾਂ ਫਿਰੀ ਜਾਂਦੇ ਆ, ਇਹਦੇ ਰਾਹੀਂ ਆંકੜੇ ਕਰ ਕੇ ਦੇਣੇ ਪੈਣੇ ਆ, ਕਿਉਂਕਿ ਪਤਾ ਨਹੀਂ ਇਹਨਾਂ ਨੇ ਕਿਹੜੀਆਂ ਪ੍ਰਾਈਵੇਟ ਕੰਪਨੀਆਂ ਨੂੰ ਕਰਕੇ ਦੇਣਾ ਹੁੰਦਾ ਸਰਵੇ, ਬਾਅਦ ਚੋਂ ਇਹਨਾਂ ਨੇ ਹਿਸਾਬ ਕਿਤਾਬ ਲਾ ਕੇ ਕੱਲ ਨੂੰ ਸਕੀਮਾਂ ਲਿਆਉਣੀਆਂ ਨੇ ਬੀਮੇ ਵਾਲੀਆਂ, ਜੇ ਉਹ ਹੈ ਨਾ, ਇਹ ਕਈ ਫਾਰਮੂਲੇ ਹੁੰਦੇ ਨੇ ਕਿ ਮਾਲ ਕਿੱਥੇ ਵਿਕਣਾ। ਸੋ ਪਰ ਕਹਿੰਦੇ ਕਿ ਅਸੀਂ ਫੇਰ ਵੀ ਹੁਣ ਸਿੱਧੀ ਆਪ ਦੁਬਾਰਾ ਜਾ ਕੇ ਆਪਣੀ ਹੀ ਮੈਨੂਅਲ ਗਿਰਦਾਵਰੀ ਉਹ ਕਰਾਂਗੇ, ਤੇ ਉਹਨਾਂ ਨੇ ਉਹ ਸ਼ੁਰੂ ਕਰ ਦਿੱਤੀ ਹੈ। ਠੀਕ ਹੈ, ਕਿਉਂਕਿ ਮੈਨੂਅਲ ਗਿਰਦਾਵਰੀ ਤਾਂ ਸਾਡੇ ਮੰਤਰੀ ਸਾਹਿਬ ਵੀ ਕਰੀ ਜਾਂਦੇ ਨੇ। ਤੁਸੀਂ ਇਹ ਦੇਖਿਓ ਕਿ ਮੈਂ ਪਿਛਲੀਆਂ ਸਰਕਾਰਾਂ ਸਮੇਂ ਦੇਖਿਆ, ਬਾਦਲਾਂ ਦੇ ਟਾਈਮ ਵੀ ਹੈ ਨਾ, ਕੈਪਟਨ ਅਮਰਿੰਦਰ ਦੇ ਟਾਈਮ ਵੀ, ਮੰਡੀ 'ਚ ਜਾਣਗੇ ਐ ਮੁੱਠੀ ਭਰਨਗੇ ਜਾਂਦੇ ਹੀ, ਜਿਵੇਂ ਮਤਲਬ ਕਿ ਇਹਨਾਂ ਨੂੰ ਸਾਰੀ ਸਮਝ ਆ ਕਿ ਹਾਂ ਮਤਲਬ ਕਿ ਕਿੰਨੀ ਨਵੀਂ ਹੈ, ਕਿੰਨੀ ਕੀ ਹੈ ਨਾ, ਫੋਟੋ ਖਿਚਾਉਣੀ ਆ, ਉਹ ਤੋਂ ਬਾਅਦ ਕੁਝ ਨਹੀਂ ਪਤਾ। ਉਹੀ ਹੱਲ ਹੋਣਾ, ਪਜਾਮਾ ਉੱਪਰ ਚੱਕ ਕੇ ਐ ਖੇਤ 'ਚ ਜਾ ਕੇ ਕਣਕ ਦੀ ਬੱਲੀਆਂ ਜੀ ਹੱਥਾਂ 'ਚ ਫੜ ਕੇ ਫੋਟੋ ਹੋ ਗਈ, ਬਸ ਹੋ ਗਿਆ ਮੁਆਇਨਾ। ਇਹਨਾਂ ਨੂੰ ਜਦੇ ਪਤਾ ਲੱਗਦਾ ਕਿ ਇੰਨਾ ਨੁਕਸਾਨ ਹੋ ਗਿਆ। ਸੋ ਇਹ ਜਿਹੜੇ ਡਰਾਮੇ ਨੇ, ਉਹ ਹਵਾਈ ਸਰਵੇ, ਮੋਦੀ ਜੀ ਜਹਾਜ਼ ਹੈਲੀਕਾਪਟਰ ਚੜ ਜਾਣਗੇ, ਉੱਪਰੋਂ ਦੇਖਣਗੇ, ਉੱਪਰੋਂ ਪਾਣੀ ਦਿਖਦਾ ਹੀ ਨਹੀਂ, ਉਹ ਡੰਮੀ ਫੋਟੋ ਲਾਉਣੀ ਪੈਂਦੀ ਹੈ ਕਿ ਨੁਕਸਾਨ ਕਿੰਨਾ ਹੋਇਆ, ਬਾਅਦ ਚੋਂ ਦਿਖਾਉਣ ਲਈ ਕਹਿੰਦੇ ਜੀ ਦੌਰਾ ਕੀਤਾ। ਸੋ ਇਹ ਜਿਹੜੇ ਢੰਗ ਤਰੀਕੇ ਨੇ, ਇਹ ਲੋਕਾਂ ਨੂੰ ਭਰਮਾਉਣ ਲਈ ਨੇ, ਪਰ ਲੋਕਾਂ ਦੀ ਪੀੜ ਮਹਿਸੂਸ, ਜਿਹੜੀ ਸਰਕਾਰ ਐਡੇ ਬੜੇ ਨੁਕਸਾਨ ਦੇ ਉੱਤੇ ਇਹ ਕਹੇ ਕਿ 8-10% ਨੁਕਸਾਨ ਹੈ, ਇਹ ਕੇਂਦਰ ਸਰਕਾਰ ਦਾ ਹਵਾਲਾ ਹੈ। ਤੇ ਪਿਛਲੇ ਦਿਨੀ ਆਪਾਂ ਗੱਲ ਵੀ ਕੀਤੀ ਸੀ ਕਿ ਸਾਡਾ ਖੇਤੀਬਾੜੀ ਮੰਤਰੀ ਇੰਦਰ ਤੋਮਰ ਕਹਿੰਦਾ ਕੋਈ ਜ਼ਿਆਦਾ ਨੁਕਸਾਨ ਨਹੀਂ ਹੋਇਆ ਜੀ, ਕੋਈ ਗੱਲ। ਤੇ ਪਰ ਹੁਣ ਆ ਮੀਡੀਆ ਸਰਵੇ, ਲੋਕ ਸਰਵੇ, ਕਿਸਾਨਾਂ ਦੇ ਹਵਾਲੇ ਨਾਲ, ਸੰਗਠਨਾਂ ਦੇ ਹਵਾਲੇ ਨਾਲ, ਕਿਸਾਨ ਜਥੇਬੰਦੀਆਂ ਦੇ ਹਵਾਲੇ ਨਾਲ ਸਾਫ਼ ਸਾਹਮਣੇ ਆ ਰਿਹਾ ਕਿ ਪੰਜਾਬ ਦੇ 24 ਲੱਖ ਹੈਕਟਰ ਰਕਬੇ ਦੇ ਵਿੱਚ ਕਣਕ ਵਿਕ ਚੁੱਕੀ ਆ। 45% ਸਾਡੀ ਪੈਦਾਵਾਰ ਡਿੱਗ ਸਕਦੀ ਹੈ, ਸਾਡਾ ਝਾੜ ਘਟ ਸਕਦਾ ਹੈ। 70% ਸਾਡਾ ਰਕਬਾ ਬਰਬਾਦ ਹੋ ਗਿਆ ਕਣਕ ਨਾਲ। ਤੇ ਇਹਦੇ ਮਾਮਲੇ 'ਚ 23 ਜ਼ਿਲ੍ਹਿਆਂ ਦੇ ਵਿੱਚ ਹੀ ਨੁਕਸਾਨ ਹੋਇਆ ਪੂਰਾ, ਤੇ ਇਹੋ ਜਿਹੇ ਨੁਕਸਾਨ ਹਰਿਆਣੇ 'ਚ ਦੇਖਣ ਨੂੰ ਮਿਲ ਰਿਹਾ। ਤੇ ਇਸ ਦੇ ਮੁਆਵਜ਼ੇ ਦੀ ਮੰਗ ਚੱਲੀ ਜਾ ਰਹੀ ਹੈ ਕਿ 25,000 ਤੋਂ 50,000 ਕਿਸਾਨਾਂ ਨੂੰ ਪਰ ਏਕੜ ਮਿਲਣਾ ਚਾਹੀਦਾ। ਪਰ ਪੰਜਾਬ ਸਰਕਾਰ ਕਿਹੜੀ ਨਵੇਕਲੀ ਮਾਰ ਮਾਰੀ ਹੈ ਮੈਨੂੰ ਨਹੀਂ ਪਤਾ। ਕਹਿੰਦੇ ਜੀ ਆਹ ਚੱਕੋ 15,000 ਦਾ ਮੁਆਵਜ਼ਾ ਤੇ ਇਸ਼ਤਿਹਾਰ। ਉਹ ਜਦੋਂ ਮਿਲੂਗਾ ਜਾਂ ਦੇਖਾਂਗੇ, ਉਹ ਵੀ ਅਜੇ ਐਲਾਨਨਾਮੇ ਹੀ ਨੇ। ਤੇ ਪੂਰਾ ਜ਼ੋਰ ਜ਼ਰੂਰ ਲੱਗਿਆ ਸਰਕਾਰ ਦਾ ਕਿ ਵਿਸਾਖੀ ਤੋਂ ਪਹਿਲਾਂ ਅਸੀਂ ਇਸਨੂੰ ਕਲੀਅਰ ਕਰ ਦਈਏ, ਪਰ ਕਹਿੰਦੇ ਸਾਨੂੰ ਡੰਡਾ ਦੇਈ ਜਾਂਦੇ ਨੇ ਕਿ ਜੀ ਗਿਰਦਾਵਰੀ ਕਰੋ। ਤੇ ਕਹਿੰਦੇ ਕਰੀਏ ਤਾਂ ਗਿਰਦਾਵਰੀ ਜੇਕਰ ਸਾਡੇ ਕਨੈਕਟੀਵਿਟੀ ਸਹੀ ਹੋਵੇ, ਸਾਡਾ ਸਿਸਟਮ ਸਹੀ ਹੋਵੇ, ਸੌਫਟਵੇਅਰ ਸਹੀ ਹੋਵੇ। ਤੇ ਇਸ ਲਈ ਅਸੀਂ ਮੈਨੂਅਲ ਕਰ ਰਹੇ ਹਾਂ, ਉਹਦੇ 'ਚ ਟਾਈਮ ਵੀ ਲੱਗੂਗਾ, ਤੇ ਅਸੀਂ ਚਾਹਾਂਗੇ ਕਿ ਕਿਸਾਨਾਂ ਨੂੰ ਉਹਦਾ ਮੁਆਵਜ਼ਾ ਮਿਲੇ। ਪਰ ਕਿਸਾਨ ਨੂੰ ਨਹੀਂ ਲੱਗ ਰਿਹਾ ਕਿ ਹਾਂ ਮੇਰੀ ਕਿਸੇ ਨੇ ਸਾਰ ਲੈਣੀ ਹੈ। ਬੇਸ਼ੱਕ ਸਰਕਾਰਾਂ ਸਮੇਂ ਦਮ ਭਰਿਆ ਕਿ ਅਸੀਂ ਆਹ ਘਟਾ ਰਹੇ ਹਾਂ ਜੀ, ਤੁਹਾਡਾ ਲੋਨ ਦੀ ਕਿਸ਼ਤ ਰੋਕ ਲੈਂਦੇ, ਆਹ ਕਰ ਲੈਂਦੇ ਹਾਂ, ਪਰ ਜਿਹਦੀ ਫਸਲ ਬਰਬਾਦ ਹੁੰਦੀ ਹੈ, ਜਿਹਦਾ ਪੁੱਤ ਇਸ ਜਹਾਨੋਂ ਜਾਂਦਾ ਹੈ, ਉਹੀ ਪੀੜ ਜਾਣਦਾ।
ਨਹੀਂ, ਬਿਲਕੁਲ ਜੀ, ਬਹੁਤ ਇਸ ਟਾਈਮ ਸਥਿਤੀ ਮਾੜੀ ਜਿਹੜੀ ਉਹ ਬਣੀ ਆ। ਪਹਿਲਾਂ ਵੀ ਗੱਲ ਹੋ ਰਹੀ ਸੀ ਦੀਪਕ ਜੀ, ਕਿਸੇ ਹੋਰ ਦੇ ਨਾਲ ਵੀ ਇਹ ਗੱਲ ਵੀ ਹੁਣ ਖੇਤੀ ਨੀਤੀ ਆਉਣੀ ਆ, ਤੇ ਹੁਣ ਆਪਾਂ ਦੇਖ ਰਹੇ ਹਾਂ ਵੀ ਮੌਸਮ ਦੇ ਜਿਹੜੇ ਬਦਲਾਵ ਨੇ, ਇਹ ਜਿਹੜੀਆਂ ਸਥਿਤੀਆਂ ਮੈਨੂੰ ਲੱਗਦਾ ਜਿੱਦਾਂ ਇਹ ਵੀ ਆਉਣ ਵਾਲੇ ਸਮੇਂ 'ਚ ਰੱਬ ਨਾ ਕਰੇ, ਪਰ ਇਹ ਹੂੰ, ਲੱਗਦਾ ਵੀ ਕਾਮਨ ਹੋ ਸਕਦੀਆਂ ਆ। ਕੀ ਬਿਲਕੁਲ। ਚਾਹੀਦਾ ਹੈ ਇਹਨਾਂ ਨੂੰ ਵੀ, ਇਹ ਜ਼ਰੂਰ ਚਾਹੀਦਾ ਵੀ ਇੱਦਾਂ ਦੀਆਂ ਨੀਤੀਆਂ ਵੀ ਉਸ ਖੇਤੀ ਨੀਤੀ 'ਚ ਹੋਵੇ ਵੀ ਭਾਈ ਇਹ ਮੁਆਵਜ਼ੇ ਕਿੱਦਾਂ ਹੋਣ, ਜੇ ਹੂੰ, ਨੁਕਸਾਨ ਹੋ ਜਾਂਦਾ ਤੇ ਕਿੱਦਾਂ ਹੱਲ ਹੋਵੇ? ਬਿਲਕੁਲ, ਬਿਲਕੁਲ ਸਹੀ ਗੱਲ ਹੈ। ਜੀ।